ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ, ਵੈਲਕਮ। ਨਜ਼ਰੀਆ ਦੇ ਵਿੱਚ ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ। ਮੈਂ ਨਾਲ ਇਕਵਿੰਦਰ ਆ, ਪਿਆਰ ਨਾਲ ਤੁਸੀਂ ਮੈਨੂੰ ਇੱਕੋ ਕਹਿ ਸਕਦੇ ਆ। ਲਓ ਜੀ ਫਿਰ ਇੱਕੋ ਜੀ, ਕੀ ਹਾਲੇ ਚਾਲੇ ਨੇ ਤੁਹਾਡੇ? ਹਾਲੇ ਚਾਲੇ ਬਹੁਤ ਹੀ ਵਧੀਆ ਨੇ, ਕਮਾਲ ਨੇ। ਕੀ ਬਾਤ ਹੈ ਜੀ। ਐਨ ਬਾਗੋ ਬਾਗ ਗਾਰਡਨ ਪੁੱਛੋ ਨਾ ਪੁੱਛੋ। ਕਿਉਂ? ਵੈਸੇ ਕਿਉਂ? ਇਸ ਕਰਕੇ ਕਿ ਮੈਂ ਬੁੱਕਸ ਆਰਡਰ ਕੀਤੀਆਂ ਸੀ। ਤੁਸੀਂ? ਕੱਲ ਮੇਰੀਆਂ ਬੁੱਕਸ ਆ ਗਈਆਂ, ਕਿੰਨੀਆਂ ਸਾਰੀਆਂ। ਹੁਣ ਮੈਨੂੰ ਬਸ ਨਾ ਇਹ ਹੁੰਦਾ ਵੀ ਘਰ ਜਾਣ ਦੀ ਵੇਟ ਆ, ਵੀ ਜਾ ਕੇ ਨਾਲ ਮੈਂ ਵਧੀਆ ਜੀ ਖਾਣ ਪੀਣ ਲਈ ਚੀਜ਼ ਬਣਾਉਣੀ ਆ, ਨਾਲ ਮੈਂ ਫੜ ਲੈਣੀ ਕਿਤਾਬ। ਅੱਛਾ। ਵੈਸੇ ਮੈਂ ਉੱਤੇ ਵੀ ਇੱਕ ਗੱਲ ਦੱਸਾਂ, ਮੈਂ ਜਦੋਂ ਪੰਜਾਬੀ ਕਿਤਾਬਾਂ ਪੜ੍ਹਦੀ ਸੀ ਨਾ ਤੇ ਨਾਲ ਕੁਝ ਖਾਂਦੀ ਸੀ, ਮੇਰੀ ਨਾਨੀ ਕਹਿੰਦੀ ਹੁੰਦੀ ਸੀ, ਪੁੱਤ ਇਹ ਗੁਰੂਆਂ ਦੀ ਭਾਸ਼ਾ ਆ, ਇਹਨੂੰ ਝੂਠੇ ਅੱਖਰਾਂ 'ਚ ਨਹੀਂ ਪੜ੍ਹੀਦਾ ਹੁੰਦਾ, ਝੂਠੇ ਹੱਥਾਂ ਨਾਲ। ਵੈਸੇ ਤੁਹਾਡੀ ਉਹ ਗ੍ਰੈਂਡਮਾ ਪੜ੍ਹੀ ਕਿੰਨਾ ਕੁ ਸੀ? ਯਾਰ ਗ੍ਰੈਂਡਮਾ ਮੇਰੀ ਜ਼ਿਆਦਾ ਪੜ੍ਹੀ ਨਹੀਂ ਸੀ, ਪਰ ਉਹਨੂੰ ਇੰਨਾ ਪਤਾ ਸੀ ਵੀ ਇਹ ਗੁਰਮੁਖੀ ਆ ਤੇ ਝੂਠੇ ਹੱਥ ਨਹੀਂ ਲਾਉਣੇ। ਬਸ ਆਹੀ ਤਾਂ ਗੱਲ ਹੈ ਯਾਰ, ਅਨਪੜ੍ਹ ਲੋਕ ਜਿਹੜੇ ਉਹ ਜ਼ਿਆਦਾ ਅੱਛੇ ਆ ਪੜ੍ਹਿਆ ਲਿਖਿਆਂ ਦੇ ਨਾਲੋਂ। ਫਿਰ ਸੋਚੋ ਮੈਂ ਇਹਦਾ ਕੀ ਹੱਲ ਕੱਢਿਆ? ਮੈਂ ਅੰਗਰੇਜ਼ੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਤੀਆਂ। ਵਾਹ ਜੀ ਵਾਹ, ਜਾਣੀ ਕਿ ਸਿਆਣੇ ਦਾ ਕਿਆ ਨਹੀਂ ਮੰਨਿਆ ਵੀ ਸਿਆਣੇ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਬਿਲਕੁਲ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਨਜ਼ਰੀਆ ਤੁਸੀਂ ਸੁਣ ਰਹੇ ਹੋ ਐਂਡ ਗੱਲ ਆਪਾਂ ਕਰ ਰਹੇ ਸੀ ਅਨਪੜ੍ਹ ਬੰਦੇ ਦੀ। ਮੈਨੂੰ ਲੱਗਦਾ ਕਿ ਅੱਜ ਕੱਲ ਦੇ ਪੜ੍ਹੇ ਲਿਖੇ ਨਾਲੋਂ ਪੁਰਾਣੇ ਜਿਹੜੇ ਅਨਪੜ੍ਹ ਲੋਕ ਸੀ ਜੀ, ਉਹਨਾਂ ਦੀ ਜ਼ਿੰਦਗੀ ਜੀਣ ਦਾ ਢੰਗ ਕਿਤੇ ਵੱਖਰਾ ਸੀ, ਕਿਤੇ ਵਧੀਆ ਸੀ, ਕਿਤੇ ਸੁਚੱਜਾ ਸੀ। ਮੈਂ ਕਿਹਾ ਦੇਖੋ ਆਪਾਂ ਪੁਰਾਣੇ ਨਜ਼ਰ ਮਾਰ ਲਈਏ ਜੀ। ਸਾਡੀਆਂ ਬਹੁਤ ਦੀਆਂ ਮਾਵਾਂ, ਕੋਈ ਕਹਿੰਦਾ ਮੈਂ ਤਾਂ 5ਵੀਂ ਤੱਕ ਵੀ ਨਹੀਂ ਪੜ੍ਹੀ, ਮੈਂ ਤਾਂ 7ਵੀਂ ਤੱਕ ਵੀ ਨਹੀਂ ਪੜ੍ਹਿਆ, ਮੈਂ ਤਾਂ ਸਕੂਲ ਹੀ ਨਹੀਂ ਗਿਆ। ਪਰ ਉਹਨਾਂ ਦੀ ਜ਼ਿੰਦਗੀ ਦਾ ਜੇਕਰ ਆਪਾਂ ਦਿਨਚਰਿਆ ਦੇਖੀਏ, ਟਰੂ, ਸਵੇਰੇ ਤੜਕਸਾਰ ਮੁਰਗੇ ਤੋਂ ਪਹਿਲਾਂ ਉੱਠਦੇ ਸੀ। ਆਹੋ, ਮੁਰਗੇ ਨੂੰ ਉਠਾਉਂਦੇ, ਉੱਠ ਪਾ ਕੰਜਰਾ ਹੁਣ ਬਾਗ ਦੇ ਦੇ। ਮੁਰਗਾ ਵੀ ਕਹਿੰਦਾ ਯਾਰ ਪਾਪਾ ਜੀ ਥੋੜਾ ਜਿਹਾ ਸੌਲਰ ਦੇ ਹੋਲੇ। ਬਾਕੀ ਆਪਣੇ ਵੀ ਚੂਜੇ ਨੂੰ ਉਠਾਉਣਾ, ਠੀਕ ਹੈ ਨਾ, ਵੀ ਉੱਠੋ ਭਾਈ ਸਵੇਰ ਹੋ ਗਈ ਆ। ਉਹਨਾਂ ਦੀ ਸਵੇਰ 4:30 ਵਜੇ ਹੋ ਜਾਂਦੀ ਸੀਗੀ। ਬਿਲਕੁਲ। ਮੇਰੀ ਮੰਮੀ ਦੀ ਤਾਂ ਹਜੇ ਵੀ 4 ਵਜੇ ਹੁੰਦੀ ਹੈ। ਹਾਂ, ਗੱਲ ਇਹ ਹੈ ਕਿ ਸਵੇਰੇ ਤੜਕਸਾਰ ਉੱਠਣਾ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਹਾਰਟ ਅਟੈਕ ਆ ਉਹਦਾ ਜਿਹੜਾ ਆਮ ਤੌਰ ਤੇ ਸਮਾਂ ਜਿਹੜਾ 2:30 ਤੋਂ 4:30 ਦੇ ਵਿਚਕਾਰ ਦਾ ਹੈ, ਠੀਕ ਹੈ ਨਾ, ਵਿਗਿਆਨ ਕਹਿੰਦਾ ਇਹੋ। ਤੇ ਉਹ ਸਾਡੇ ਜਿਹੜੇ ਅਨਪੜ੍ਹ ਸੀਗੇ ਲੋਕ, ਉਹ ਇਸ ਗੱਲ ਨੂੰ ਵੀ ਜਾਣਦੇ ਸੀ, ਇੱਕ ਤਾਂ ਆਪਣੇ ਗੁਰੂਆਂ ਦੇ ਆਖੇ ਲੱਗੇ ਹੋਏ ਸੀ ਕਿ ਨਿਤਨੇਮ ਦਾ ਸਮਾਂ, ਤੇ ਗੁਰੂ ਤਾਂ ਸਾਡੇ ਸੀਗੇ ਹੀ ਵਿਗਿਆਨੀ, ਠੀਕ ਹੈ। ਉਹਨਾਂ ਤੋਂ ਵੱਡਾ ਵਿਗਿਆਨੀ ਕਿਹੜਾ ਹੋ ਸਕਦਾ ਸੀ ਜਿਨ੍ਹਾਂ ਨੇ ਤੁਹਾਨੂੰ ਕਹਿਤਾ ਸੀ ਵੀ 2:30 ਵਜੇ ਉੱਠ ਪਿਓ, ਠੀਕ ਹੈ ਨਾ। ਤੇ ਇਸ ਕਰਕੇ ਉਹ ਲੋਕ ਜਿਨ੍ਹਾਂ ਦਾ ਸਵੇਰ ਦਾ ਉੱਠਣ ਸਾਰ ਦਾ ਸਮਾਂ ਤੜਕਸਾਰ ਸੀ, ਉਹ ਤਕੜੇ ਰਹਿੰਦੇ ਸੀ। ਉਦੋਂ ਲੋਕਾਂ ਨੂੰ ਦਿਲ ਦੇ ਦੌਰੇ ਵੀ ਨਹੀਂ ਸੀ ਪੈਂਦੇ, ਜਿਹਨੂੰ ਅੱਜ ਕੱਲ੍ਹ ਬੁੜੀਆਂ ਨਾ ਹਾਰਟ ਅਟੈਕ ਕਹਿੰਦੀਆਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਦੇਖੋ ਤੁਸੀਂ ਗੱਲ ਕੀਤੀ 2-2:30 ਵਜੇ ਵਾਲੀ। ਮੇਰੀ ਦਾਦੀ, ਉਹਨਾਂ ਨੇ ਸਵੇਰੇ 2 ਵਜੇ ਉੱਠ ਜਾਣਾ, ਉੱਠ ਕੇ ਮਤਲਬ ਜਿਹੜਾ ਟੈਂਕੀ ਦਾ ਠੰਡਾ ਪਾਣੀ ਆ ਉਹਦੇ ਨਾਲ ਇਸ਼ਨਾਨ ਕਰਕੇ ਮਾਤਾ ਨੇ ਰਜਾਈ 'ਚ ਬੈਠ ਜਾਣਾ, ਪਾਠ ਕਰਨਾ 2 ਘੰਟੇ। ਵਾਹ। ਉਸ ਤੋਂ ਬਾਅਦ ਕੁਝ ਖਾਣਾ ਪੀਣਾ। ਡਾਇਬੀਟਿਕ ਸੀ ਮੇਰੀ ਦਾਦੀ, ਪਰ ਪੂਰੀ ਜ਼ਿੰਦਗੀ 'ਚ ਉਹਨੇ ਡਾਇਬੀਟਿਸ ਦੀ ਮੈਡੀਸਿਨ ਨਹੀਂ ਖਾਧੀ, ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਗਿਆਨ ਸੀ, ਉਹਨਾਂ ਨੇ ਮਿਕਸਚਰ ਬਣਾ ਲੈਣਾ ਇੱਕ, ਜੋ ਨਿੰਮ ਦੇ ਪੱਤੇ, ਕਰੇਲੇ ਦੀਆਂ ਛਿਲਕਾਂ ਵਿੱਚ ਪਾ ਕੇ ਬਦਾਮ, ਮਤਲਬ ਉਹਨਾਂ ਨੇ ਉਹਦੀ ਭੁੱਕੀ ਸਵੇਰੇ ਲੈਣੀ ਤੇ ਉਹਨਾਂ ਨੇ ਕਦੀ ਦਵਾਈ ਦੀ ਲੋੜ ਨਹੀਂ ਪਈ। ਇਹ ਨਹੀਂ ਹੋਇਆ ਕਦੀ ਵੀ ਉਹਨਾਂ ਦੀ ਸ਼ੂਗਰ ਵੱਧ ਗਈ ਜਾਂ ਘਟ ਗਈ ਜ਼ਿਆਦਾ। ਦੇਖੋ ਇਹ ਗੱਲ ਆ, ਉਹ ਦਾਦੀ ਕਿ ਜਿਹੜੀ ਬਹੁਤੀ ਪੜ੍ਹੀ ਲਿਖੀ ਨਹੀਂ, ਪੜ੍ਹੇ ਕਿੱਥੇ ਉਹਨੂੰ, ਦਾਦੀਆਂ ਨਾਨੀਆਂ ਕਿੱਥੇ ਪੜ੍ਹਦੀਆਂ ਸੀ, ਨਾ PhD ਕੀਤੀ, ਨਾ ਕੋਈ ਡਾਕਟਰੀ ਕੀਤੀ, ਪਰ ਆਪਣੀ ਸ਼ੂਗਰ ਆਪ ਕੰਟਰੋਲ ਵਿੱਚ ਰੱਖੀ ਨਾ। ਕਾਰਨ ਇਹ ਕਿ ਰਹਿਣ ਸਹਿਣ, ਉਹਨਾਂ ਦਾ ਰਹਿਣ ਸਹਿਣ ਅੱਜ ਦੇ ਅਸੀਂ ਜਿਹੜੇ ਮਾਡਰਨ ਹੋਏ ਆ,
36 ਪ੍ਰਕਾਰ ਦੇ ਅਸੀਂ ਕਹਿੰਦੇ ਕਿ ਅਸੀਂ ਇਦਾਂ ਨਹੀਂ ਤਾਂ ਉਦਾਂ ਕਰਨਾ, ਜਿਮ ਜਾਂਦੇ, ਫਲਾਨਾ ਟਮਕਾਨਾ। ਉਹ ਜਿਹੜੇ ਲੋਕ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੇ ਸੀ, ਅੱਜ ਕੱਲ ਜੇਕਰ ਤੁਸੀਂ ਬਹੁਤ ਸਫਲ ਬੰਦੇ ਦੀ ਕਹਾਣੀ ਪੜ੍ਹਨੀ ਹੈ ਤਾਂ ਉਹ ਸਵੇਰੇ ਉੱਠਦੇ ਸਾਰ ਮੋਬਾਈਲ ਫੋਨ ਨੂੰ ਹੱਥ ਵਿੱਚ ਨਹੀਂ ਲੈਂਦਾ ਜੀ, ਉੱਠਦੇ ਸਾਰ ਗੁਟਕਾ ਸਾਹਿਬ ਹੱਥ 'ਚ ਲੈਂਦਾ, ਚਾਹੇ ਉਹਨੇ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ, ਚਾਹੇ ਅਗਲੇ ਨੇ ਕੋਈ ਭਜਨ ਸੁਣਨਾ ਹੈ, ਗਾਉਣਾ ਹੈ। ਬਿਲਕੁਲ, ਇਸ ਤੇ ਅਸੀਂ ਧਰਮ ਦੀ ਗੱਲ ਨਹੀਂ ਕਰ ਰਹੇ, ਅਧਿਆਤਮਿਕਤਾ ਦੀ ਗੱਲ ਕਰ ਰਹੇ ਹਾਂ, ਅਸੀਂ ਆਪੋ ਆਪਣੇ ਮੈਡੀਟੇਸ਼ਨ ਦੀ ਗੱਲ ਕਰ ਰਹੇ ਹਾਂ, ਠੀਕ ਹੈ ਨਾ। ਤੇ ਉਹ ਬੰਦਾ ਜਿਹੜਾ ਉੱਠ ਕੇ ਸਵੇਰ ਸਾਰ ਮੈਡੀਟੇਸ਼ਨ ਕਰਦਾ ਉਹ ਹਮੇਸ਼ਾ ਕਾਮਯਾਬ ਹੁੰਦਾ ਹੈ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਸ਼ੋਅ ਚੱਲ ਰਿਹਾ ਨਜ਼ਰੀਆ। ਗੱਲ ਅਸੀਂ ਕਰ ਰਹੇ ਹਾਂ ਕਿ ਕਿੱਦਾਂ ਸਾਡੇ ਜਿਹੜੇ ਬਜ਼ੁਰਗ ਸੀ, ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਪਰ ਸਿਆਣਪ ਉਹਨਾਂ ਦੀ ਅੱਜ ਦੇ ਵੱਡੇ ਵੱਡੇ PhD ਵਾਲੇ ਨੂੰ ਵੀ ਮਾਤ ਪਾਉਂਦੀ ਸੀ। ਮੈਂ ਕਹਾਂ ਜੀ ਜਿੱਡੇ ਮਰਜ਼ੀ ਵੱਡੇ ਵੱਡੇ MBBS MD ਆ ਜਾਣ ਉਹਨਾਂ ਦੇ ਅੱਗੇ ਉਹ ਸਾਰੇ ਫੇਲ ਸੀ। ਮੈਂ ਤੁਹਾਨੂੰ ਅੱਜ ਦੱਸਣ ਲੱਗੀ ਹਾਂ ਗੱਲ ਵੀ ਮੈਂ ਕੀਤਾ ਹੋਇਆ ਆਯੁਰਵੈਦਿਕ ਦਾ ਕੋਰਸ। ਮੈਂ ਇੱਕ ਆਯੁਰਵੈਦਿਕ ਡਾਕਟਰ ਆ, ਇੰਡੀਆ ਤੋਂ ਕੀਤਾ ਹੋਇਆ, ਤੇ ਮੇਰੇ ਟੀਚਰ ਸੀਗੇ MD ਸੀਗੇ ਸਰ। ਉਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਬੰਦੇ ਨੇ ਵੀ ਆਪਣਾ weight ਕੰਟਰੋਲ ਕਰਨਾ, ਜਿਹਨੂੰ ਥਾਇਰਾਇਡ ਦੀ ਪ੍ਰੋਬਲਮ ਆ, ਉਹ ਕਹਿੰਦੇ ਸੀ ਕਿ ਖਾਣਾ ਕਦੀ 3 ਵਾਰੀ ਨਾ ਖਾਓ। ਅੱਛਾ, ਖਾਣਾ 2 ਵਾਰੀ ਖਾਣਾ, ਇੱਕ ਸਵੇਰੇ 10 ਵਜੇ, ਦੂਜਾ ਸ਼ਾਮੀ 6 ਵਜੇ। ਅੱਛਾ, ਕਹਿੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਇਦਾਂ ਹੀ ਕਰਦੇ ਸੀ। ਉਦੋਂ ਆਪਾਂ ਗੱਲ ਵੀ ਇੱਕ ਦਿਨ ਕਰਦੇ ਸੀ ਵੀ ਉਹਨਾਂ ਨੇ ਸਵੇਰੇ ਸਵੇਰੇ ਧੜੇਕਾ ਪੀ ਕੇ ਤੇ ਉਹਨਾਂ ਨੇ ਆਪਣਾ ਹਲ ਵਾਉਣਾ, ਸ਼ਾਹ ਵੇਲਾ ਉਹਨਾਂ ਨੇ ਕਰਨਾ 10 ਵਜੇ, 10 ਤੋਂ 11 ਦੇ ਵਿੱਚ ਰੋਟੀਆਂ, ਅਚਾਰ, ਮੱਕੀ ਦੀਆਂ ਰੋਟੀਆਂ ਨਾਲ ਲੱਸੀ ਨਾਲ ਗੁੜ, ਕਈ ਕੁਛ। ਤੇ ਉਸ ਤੋਂ ਬਾਅਦ ਚ ਉਹਨਾਂ ਨੇ ਰਾਤੀ ਲਾਈਟ, ਜਦ ਤੱਕ ਸੂਰਜ ਦੀ ਰੋਸ਼ਨੀ ਰਹਿੰਦੀ ਸੀ, ਜਿਹਨੂੰ ਆਪਾਂ ਗੋਤੂਲੀ ਵੇਲਾ ਕਹਿੰਦੇ ਆ, ਜਦੋਂ ਕਹਿੰਦੇ ਗਾਵਾਂ ਘਰ ਆਉਂਦੀਆਂ ਸੀ ਤੇ ਉਹਨਾਂ ਦੇ ਪੈਰਾਂ ਨਾਲ ਧੂੜ ਉੱਡਦੀ ਸੀ, ਉਸ ਟਾਈਮ ਉਹ ਰੋਟੀ ਖਾ ਲੈਂਦੇ ਸੀ। ਉਸ ਤੋਂ ਬਾਅਦ ਘੰਟੇ ਤੱਕ ਉਹ ਸੌ ਜਾਂਦੇ ਸੀ, ਦੁੱਧ ਦਾ ਗਲਾਸ ਪੀ ਲਿਆ ਜੇ। ਬਿਲਕੁਲ, ਉਹ ਕਹਿੰਦੇ ਉਸੇ ਤਰੀਕੇ ਨਾਲ ਤੁਸੀਂ ਰਹੋ ਤੇ ਤੁਸੀਂ ਹੈਲਦੀ ਰਹੋਗੇ, ਕਿਉਂਕਿ ਤੁਹਾਡੀਆਂ ਜੀਨਸ ਵਿੱਚ ਉਹੀ ਚੀਜ਼ ਹੈ। ਬਿਲਕੁਲ, ਜੇਕਰ ਤੁਹਾਡੇ ਜੀਨਸ ਵਿੱਚ ਉਹ ਚੀਜ਼ਾਂ ਹੈਗੀਆਂ ਪਰ ਅਸੀਂ ਮੰਨਦੇ ਨਹੀਂ, ਦੁਖੀ ਵੀ ਤਾਂ ਅਸੀਂ ਤਾਂ ਹੀ ਆ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰਦੇ ਆਂ ਅਸੀਂ ਅੱਜ ਤੇਰੇ ਵਰਗੀਆਂ ਕਈ ਕੁੜੀਆਂ ਬਹੁਤ ਫੈਸ਼ਨ ਦੇ ਵਿੱਚ ਆਣ ਕੇ ਨਾ ਯੋਗਾ ਕਲਾਸਿਸ ਲੈਂਦੀਆਂ। ਅੱਛਾ, ਠੀਕ ਹੈ। ਤੇ ਜਿਹੜੀਆਂ ਸਾਡੀਆਂ ਦਾਦੀਆਂ ਸੀਗੀਆਂ ਸਵੇਰੇ ਉੱਠ ਕੇ ਦੁੱਧ ਰਿੜਕਦੀਆਂ ਸੀ, ਚੱਕੀ ਚਲਾਉਂਦੀਆਂ ਸੀ। ਅੱਜ ਕੱਲ ਚੱਕੀ ਆਸਣ ਵੀ ਹੈਗਾ, ਆ ਏਦਾਂ ਮੁੱਕੀਆਂ ਜੀਆਂ ਮਾਰਦੇ, ਉਹ ਵੀ ਕਰਦੇ ਆ। ਹਾਂ, ਦੇਖਿਆ ਮੈਂ। ਇਹ ਜਿਹੜੀਆਂ ਚੀਜ਼ਾਂ ਨੇ ਪੈਰਾਂ ਭਾਰ ਬੈਠ ਕੇ, ਠੀਕ ਹੈ ਜੀ, ਉਹਨਾਂ ਨੇ ਚੁੱਲ੍ਹੇ ਮਗਾਉਣੇ, ਠੀਕ ਹੈ ਜੀ, ਪੋਚੇ ਲਾਉਣੇ, ਆਪਣੇ ਲਿਪਣਾ ਪੋਚਣਾ ਸਾਰੇ ਘਰ ਨੂੰ। ਕੱਚੇ ਤਾਂ ਘਰ ਹੁੰਦੇ ਸੀ ਉਦੋਂ, ਕਿਹੜੇ ਆ ਮਾਰਬਲ ਲੱਗੇ ਹੁੰਦੇ ਸੀ, ਪੱਥਰ ਲੱਗੇ ਹੁੰਦੇ ਸੀ, ਹਨਾ। ਤੇ ਉਹ ਸਾਰੇ ਕੰਮ ਜਿਹੜੇ ਉਹਨਾਂ ਨੇ ਆਪ ਕਰਨੇ ਔਰ ਤਕੜੀਆਂ ਸੀ। ਦੇਖੋ ਜੀ, ਇਸੇ ਕਰਕੇ ਅੱਜ ਕੱਲ ਜਿਹੜੀ ਮਧਾਣੀ ਵਿੱਚ ਪਾਉਂਦੀਆਂ ਇਲੈਕਟ੍ਰਿਕ ਜਿਹੜੀ ਹੁੰਦੀ ਆ ਆਪਣੀ ਮਧਾਣੀ, ਹਾਂਜੀ, ਹਨਾ, ਤੇ ਉਹਨਾਂ ਬਾਹਾਂ ਦੀ ਐਕਸਰਸਾਈਜ਼ ਨਹੀਂ ਹੁੰਦੀ, ਫਿਰ ਤੁਹਾਡੀ ਸੱਜੀ ਬਾਹ ਦੁਖਦੀ ਪਈ ਜੀ। ਅਸੀਂ ਜੀ ਗਾਂ ਚੋਲੀ ਤੇ ਬਾਹ ਦੁਖਣ ਲੱਗ ਪਈ। ਜੇ ਤੁਸੀਂ ਹੇਠਾਂ ਨਹੀਂ ਬੈਠਦੇ, ਮਤਲਬ ਤੁਹਾਡੀ ਡਾਈਜੈਸ਼ਨ ਸਹੀ ਨਹੀਂ ਆ ਜੀ। ਉਹਨਾਂ ਨੂੰ ਪਤਾ ਸੀ ਵੀ ਸਾਡਾ ਜੇ ਢਿੱਡ ਸਹੀ ਆ ਤੇ ਪੂਰਾ ਸਰੀਰ ਸਹੀ ਆ। ਅਸੀਂ ਸਭ ਤੋਂ ਬੇਸਿਕ ਗੱਲ ਭੁੱਲ ਗਏ ਪੜ੍ਹ ਕੇ। ਹਾਂ, ਔਰ ਇੱਕ ਹੋਰ ਬਹੁਤ ਵੱਡਾ ਯੋਗਾ ਜਿਹੜਾ ਆ ਉਹ ਅੱਜ ਸਾਰੀਆਂ ਬੀਬੀਆਂ ਨੂੰ ਭੁੱਲ ਗਿਆ। ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਆਣ ਕੇ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਚੱਲ ਰਿਹਾ ਸੀ ਨਜ਼ਰੀਆ, ਤੇ ਬੀਬੀਆਂ ਦੇ ਯੋਗਾ ਦੀ ਗੱਲ ਵੀ ਕਰ ਰਹੇ ਹਾਂ। ਔਰ ਉਹ ਬੀਬੀਆਂ ਜਿਹੜੀਆਂ ਵਿਚਾਰੀਆਂ ਅਨਪੜ੍ਹ ਸੀ, ਜਦੋਂ ਕਿ ਰਾਮਦੇਵ ਨਹੀਂ ਹੁੰਦਾ ਸੀ, ਰਾਮਦੇਵ ਵੀ ਉਹਨਾਂ ਦੇ ਕੋਲੋਂ ਯੋਗਾ ਸਿੱਖਿਆ, ਠੀਕ ਆ। ਸਭ ਤੋਂ ਵੱਡਾ ਯੋਗਾ ਜਦੋਂ ਮੱਝਾਂ ਚੋਣੀਆਂ ਜੀ,
ਠੀਕ ਹੈ ਨਹੀਂ, ਮੱਝਾਂ ਚੋਣੀਆਂ, ਆ ਗੂਠਾ ਜਿਹੜਾ ਨਾ ਇਹਨੂੰ ਆਪਣੀ ਚੀਚੀ ਦੇ ਨਾਲ ਲਾ ਲੈਣਾ। ਟਰੂ ਟਰੂ ਟਰੂ, ਉਂਗਲਾਂ ਮੋੜ ਕੇ ਐ, ਹਾਂ ਮੋੜ ਕੇ ਤੇ ਫਿਰ ਉਹਨੂੰ ਥਾਣਾ ਨੂੰ ਪ੍ਰੈਸ ਕਰਨਾ ਜੀ, ਮਤਲਬ ਆਪਣੇ ਪੂਰੇ ਹੱਥ ਦੇ ਪੁਆਇੰਟ ਪ੍ਰੈਸ ਹੋ ਜਾਂਦੇ ਸੀ। ਹਾਂ, ਔਰ ਇਹ ਅੱਜ ਜਿਹੜੇ ਐਕੂਪ੍ਰੈਸ਼ਰ ਚੱਕੀ ਫਿਰਦੇ ਨਾ, ਤੇਰੇ ਵਰਗੇ ਵੀ ਕੀ ਦੱਸਦੇ ਫਿਰਦੇ ਕਿ ਇੱਥੇ ਆਹ ਪੁਆਇੰਟ, ਇੱਥੇ ਆਹ ਪੁਆਇੰਟ ਆ। ਮੱਝ ਚੋਣ ਲੱਗਿਆ ਉਹ ਸਾਰੇ ਪੁਆਇੰਟ ਨੱਪੇ ਜਾਂਦੇ ਸੀ ਤੇ ਸਾਰੀਆਂ ਬੀਬੀਆਂ ਦੀ ਅੱਖ ਵੀ, ਕਿਡਨੀ ਵੀ, ਫੇਫੜੇ ਵੀ, ਜ਼ੁਬਾਨ ਤਾਂ ਖੈਰ ਠੀਕ ਹੀ ਹੁੰਦੀ ਸੀਗੀ। ਨਹੀਂ, ਇੱਕ ਚੀਜ਼ ਹੋਰ ਦੇਖੋ, ਹਵੇਲੀਆਂ ਹੁੰਦੀਆਂ ਸੀ ਬਾਹਰ, ਤੁਰ ਕੇ ਜਾਣਾ 2 ਕਿਲੋਮੀਟਰ, ਵਾਪਸ ਆਉਣਾ, ਫਿਰ ਆਉਣਾ ਵੀ ਕਿੱਦਾਂ, ਇੱਕ ਦੁੱਧ ਦੀ ਬਾਲਟੀ ਸਿਰ ਤੇ, ਦੋ ਦੋਨੇ ਹੱਥਾਂ 'ਚ, ਬੈਲੈਂਸ ਕਿੰਨਾ ਕਮਾਲ ਸੀ। ਮੈਂ ਕਿਹਾ ਜੀ ਬੈਲੈਂਸ ਕਿੰਨਾ ਕਮਾਲ ਸੀ। ਔਰ ਜਿਹੜਾ ਟੋਕਰਾ ਹੋਣਾ, ਟੋਕਰੇ ਦੇ ਵਿੱਚ ਆਲੇ ਦੁਆਲੇ ਰੱਖੀਆਂ ਹੋਣੀਆਂ ਪਾਥੀਆਂ, ਗੱਬੇ ਹੋਣੀ ਦੁੱਧ ਦੀ ਬਾਲਟੀ, ਤਾਂ ਮੈਂ ਕਿਹਾ ਜੀ ਫਿਰ ਬੀਬੀਆਂ ਕਹਿੰਦੇ ਅੱਡੋ ਡੋਲ ਤੁਰੀ ਜਾਂਦੀ ਵੱਟ ਦੇ ਉੱਪਰ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਗੱਲ ਅਸੀਂ ਕਰ ਰਹੇ ਹਾਂ ਆਪਣੇ ਬਜ਼ੁਰਗਾਂ ਦੇ ਵੇਲੇ, ਚਾਹੇ ਉਹਨਾਂ ਦੀ ਇੱਕ ਆਪਾਂ ਜਿਹੜੀ ਕਹਿ ਦਿੰਦੇ ਆ ਕਿ ਪ੍ਰੋਪਰ ਪੜ੍ਹਾਈ ਲਿਖਾਈ ਨਹੀਂ ਸੀ ਹੁੰਦੀ, ਪਰ ਦੁਨੀਆਦਾਰੀ ਦੀ ਐਂਡ ਆਪਣੇ ਜੀਵਨ ਦੀ ਪੂਰੀ ਉਹਨਾਂ ਨੂੰ ਸੇਧ ਸੀ। ਦੇਖੋ ਪਹਿਲਾਂ ਦੇਖੋ ਪਿੰਡਾਂ ਦੇ ਵਿੱਚ ਬਜ਼ੁਰਗ ਜਿਹੜੇ ਸੀ ਇਕੱਠੇ ਹੋ ਕੇ ਬੈਠਦੇ ਸੀ। ਉਹਦੇ ਪਿੱਛੇ ਰੀਜ਼ਨ ਇਹ ਹੁੰਦਾ ਸੀ ਕਿ ਬਜ਼ੁਰਗ ਇਕੱਠੇ ਬੈਠੇ ਆ, ਦੁੱਖ ਸੁੱਖ ਜਦੋਂ ਕਰ ਲਿਆ, ਕਹਿੰਦੇ ਸੀ ਨਾ ਵੀ ਖੁਸ਼ੀ ਵੰਡੀ ਤੇ ਚੌਗੁਣੀ ਹੋ ਗਈ, ਦੁੱਖ ਵੰਡਿਆ ਤੇ ਅੱਧਾ ਰਹਿ ਜਾਂਦਾ ਸੀ, ਤਦੇ ਫਿਰ ਬਿਮਾਰੀਆਂ ਨਹੀਂ ਸੀ ਹੁੰਦੀਆਂ। ਬਿਲਕੁਲ। ਔਰ ਇੱਕ ਦੂਸਰੇ, ਅੱਜ ਸਾਡੇ ਘਰਾਂ ਦੇ ਵਿੱਚੋਂ ਡਾਇਲੌਗਸ ਖਤਮ ਹੋ ਗਏ, ਸੰਵਾਦ ਖਤਮ ਹੋ ਗਿਆ, ਗੱਲਬਾਤ ਮੁੱਕ ਗਈ, ਇੱਕ ਦੂਸਰੇ ਦਾ ਦੁੱਖ ਸੁੱਖ ਪੁੱਛਣਾ ਜਿਹੜਾ ਉਹ ਮੁੱਕ ਗਿਆ। ਸਗੋਂ ਅਸੀਂ ਕਿਸੇ ਦੇ ਦੁੱਖ ਤੇ ਖੁਸ਼ੀ ਹੁੰਨੇ ਵੀ ਚੰਗਾ ਹੋਇਆ। ਹਾਂ, ਕਹਿੰਦੇ ਨੇ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਆਖਰ ਤੇ ਦਿਨ ਗਿਆ ਮੁਹੰਮਦ ਦਾ, ਓੜਕ ਨੂੰ ਢਲ ਜਾਣਾ। ਟਰੂ, ਠੀਕ ਹੈ ਨਾ। ਇਹ ਜਿਹੜੇ ਆਪਾਂ ਕਿਸੇ ਦੇ ਮਰਨ ਤੇ ਖੁਸ਼ੀ ਪ੍ਰਗਟ ਕਰਦੇ ਆ, ਜਾਂ ਕਿਸੇ ਦੀ ਕੋਈ ਨੁਕਸਾਨ ਹੋ ਗਿਆ ਉੱਤੇ ਖੁਸ਼ੀ ਪ੍ਰਗਟ ਕਰਦੇ ਆ, ਪੁਰਾਣੇ ਸਾਡੇ ਬਜ਼ੁਰਗ ਇਦਾਂ ਨਹੀਂ ਸੀ। ਭਾਵੇਂ ਕੋਈ ਲੜਿਆ ਹੋਵੇ, ਜੋ ਮਰਜ਼ੀ ਹੋਵੇ, ਆਂਢ ਗੁਆਂਢ ਦੇ ਵਿੱਚ ਕਿਤੇ ਔਖਾ ਵਕਤ ਆਉਣਾ ਤਾਂ ਕਹਿਣਾ ਭਾਈ ਅਗਲਿਆਂ ਦੇ ਚੁੱਲ੍ਹਾ ਨਹੀਂ ਬਲਣਾ, ਆਪਣੇ ਘਰ ਚੁੱਲ੍ਹਾ ਬਾੜੋ, ਅਗਲਿਆਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰੋ। ਪਰ ਅੱਜ ਤਾਂ ਅਸੀਂ ਜੀਂਦੇ ਜਾਗਦੇ ਲੋਕਾਂ ਦੇ ਚੁੱਲ੍ਹੇ 'ਚ ਲੱਤਾਂ ਮਾਰਦੇ ਆ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਗੱਲ ਚੱਲ ਰਹੀ ਹੈ ਆਪਣੇ ਬਜ਼ੁਰਗਾਂ ਦੀ, ਜਿਹਨੇ ਪੜ੍ਹੇ ਲਿਖੇ ਫਾਰਮਲੀ ਨਹੀਂ ਸੀ, ਉਹਨੇ ਥੋੜੇ ਬਹੁਤੇ ਪੜ੍ਹਦੇ ਵੀ ਸੀ, ਤੇ ਉਦੋਂ ਲੋਕੀ ਉਰਦੂ ਵਾਲੇ ਜਿਹੜੇ ਹੁੰਦੇ ਸੀ ਟੀਚਰ ਉਹੀ ਆਉਂਦੇ ਸੀ ਪੜ੍ਹਾਉਣ, ਪਰ ਉਦੋਂ ਉਹਨਾਂ ਵਿੱਚ ਜ਼ਿੰਦਗੀ ਦੀ ਸਮਝ ਬੜੀ ਸੀ, ਆਪਣੇ ਹੈਲਥ ਨੂੰ ਲੈ ਕੇ ਉਹ ਬੜੇ ਕੌਨਸ਼ੀਅਸ ਸੀ ਇੱਕ ਤਰੀਕੇ ਦੇ ਨਾਲ। ਕੋਈ ਏਦਾਂ ਦਾ ਬੰਦਾ ਪਿੰਡ 'ਚ ਨਹੀਂ ਸੀ ਹੁੰਦਾ ਵੀ ਜਿਹੜਾ ਕੰਮ ਨਾ ਕਰੇ, ਚਾਹੇ ਉਹ ਲੜਕਾ ਲੜਕੀ ਹੋਣ। ਮੇਰੇ ਮੰਮੀ ਦੱਸਦੇ ਹੁੰਦੇ ਆ, ਕਹਿੰਦੇ ਵੀ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਤਾਂ ਪਹਿਲਾਂ ਅਸੀਂ ਸਵੇਰੇ ਸਵੇਰੇ ਉੱਠ ਕੇ ਜਾਣਾ ਖੂਹ ਤੇ ਜਾ ਕੇ, ਜੋ ਅਸੀਂ ਕਹਿੰਦੇ ਵੀ ਪਸ਼ੂਆਂ ਲਈ ਪੱਠੇ ਵੱਢਣੇ, ਭਰੀਆਂ ਉਹਨੀਆਂ ਕੁਤਰਨੀਆਂ, ਉਹਨਾਂ ਨੂੰ ਪਾਉਣੀਆਂ, ਫੇਰ ਜੀ ਜੋ ਗੋਹਾ ਕੂੜਾ ਕਰਨਾ ਸਾਰਾ, ਮੱਝਾਂ ਚੋ ਕੇ ਘਰ ਲਿਆਉਣੀਆਂ, ਘਰ ਆ ਕੇ ਮਾਤਾ ਨਾਲ ਰੋਟੀ ਪਾਣੀ ਕਰਕੇ ਤੇ ਫੇਰ ਸਕੂਲ ਜਾਣਾ। ਸਭ ਤੋਂ ਵੱਡੀ ਗੱਲ, ਉਹਨਾਂ ਸਮਿਆਂ ਦੇ ਵਿੱਚ ਲੋਕ ਵੱਡਿਆਂ ਖੁਸ਼ ਜ਼ਿਆਦਾ ਸੀ, ਵੱਡਿਆਂ ਅਹੁਦਿਆਂ ਤੇ ਸੀਗੇ, ਠੀਕ ਹੈ, ਕਿੰਨੇ ਵੱਡੇ ਅਹੁਦਿਆਂ ਤੇ ਸੀਗੇ। ਪਰ ਸਭ ਤੋਂ ਵੱਡੀ ਗੱਲ, ਉਹ ਪੁਰਾਣੇ ਸਮੇਂ ਵੱਲ ਜੇਕਰ ਝਾਤ ਮਾਰੋ ਤਾਂ 100 ਦੇ ਵਿੱਚੋਂ 99% ਲੋਕ ਜਿਹੜੇ ਸੀ ਨਾ ਇਮਾਨਦਾਰ ਸੀ, ਨੇਕ ਨੀਤੀ ਵਾਲੇ ਸੀ। ਅੱਜ ਕੱਲ ਦੇ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਅੱਜ 1-ਅੱਧਾ% ਸਾਨੂੰ ਇਮਾਨਦਾਰ ਮਿਲਦਾ, ਬਾਕੀ ਸਾਰੇ ਕਹਿੰਦੇ ਨੇ ਬਸ ਫਾਹੇ ਵੜ ਦਈਏ, ਬੁੱਲੇ ਲੁੱਟ ਲਈਏ। ਔਰ ਉਹ ਜਿਹੜੇ ਲੋਕ ਸੀਗੇ ਘੱਟ ਪੜ੍ਹੇ ਲਿਖੇ, ਉਹ ਜ਼ਿਆਦਾ ਚੰਗੇ ਸੀ, ਜ਼ਿੰਦਗੀ ਨੂੰ ਮਾਣਦੇ ਸੀ। ਅੱਜ ਕੱਲ ਦੇ ਲੋਕ ਜਿਹੜੇ ਜ਼ਿਆਦਾ ਸ਼ਾਤਰ ਤਾਂ ਹੋ ਗਏ ਆ, ਪਰ ਚੰਗੇ ਕਹਿਣ ਨੂੰ ਦਿਲ ਨਹੀਂ ਕਰਦਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਲਓ ਜੀ, ਤੁਸੀਂ ਇਸ ਵੇਲੇ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ। ਅੱਛਾ, ਇੱਕੋ ਮੈਂ ਪੁੱਛਣਾ ਚਾਹਾਂਗਾ ਕਿ ਜਿਹੜਾ COVID-19 ਆ, ਟਰੂ ਹਨਾ, ਇਹ ਜਿਹੜਾ ਆ ਇਹ ਤਾਂ ਹੁਣ ਆਇਆ, ਠੀਕ ਹੈ ਨਾ, ਆ ਪਿਛਲੇ ਸਾਲ ਹੀ, ਠੀਕ ਹੈ, 2019 ਦੇ ਵਿੱਚ। ਉਸ ਤੋਂ ਬਾਅਦ ਇਹਨੇ 2020 ਸਾਡਾ ਐਨ ਤਹਿਸ ਨਹਿਸ ਕਰ ਦਿੱਤਾ। ਪਰ ਇਹ ਜਿਹੜੀਆਂ ਗਾਈਡਲਾਈਨਸ ਸਰਕਾਰਾਂ ਅੱਜ ਦਿੰਦੀਆਂ ਫਿਰਦੀਆਂ, ਇਹ ਤਾਂ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕਦੋਂ ਦੀਆਂ ਦਿੱਤੀਆਂ। ਐਕਚੁਅਲੀ ਕੁਆਰੰਟਾਈਨ ਆਪਾਂ 14 ਦਿਨ ਦੀ ਕਹਿੰਦੇ ਆ, ਐਕਚੁਅਲ ਕੁਆਰੰਟਾਈਨ 40 ਦਿਨ ਦਾ ਹੁੰਦਾ। ਜਿੱਦਾਂ ਘਰ ਬੱਚਾ ਹੋਇਆ ਹੋਵੇ ਤੇ ਉਹਨੂੰ 40 ਦਿਨ ਲਈ ਕਹਿੰਦੇ ਆ। ਸੇਮ ਵੇ ਵਿੱਚ ਕਹਿੰਦੇ ਕਿ ਜਦੋਂ 18 ਐਂਡ 20 ਦੇ ਵਿੱਚ ਇਸ ਤਰੀਕੇ ਦੇ ਆਊਟਬ੍ਰੇਕ ਹੋਈ ਸੀ ਫੋਰਨ ਦੇ ਵਿੱਚ, ਕੁਆਰੰਟੀਨ ਦਾ ਮਤਲਬ 14 ਨਹੀਂ, ਕੁਆਰੰਟੀਨ ਦਾ ਮਤਲਬ 40 ਦਿਨ ਵੱਖਰੇ ਰਹਿਣਾ। ਚਲੀਆ ਕਹਿੰਦੇ ਸੀ ਉਹਨਾਂ ਨੂੰ, ਜਿਹੜਾ ਚਲੀਆ ਕਹਿੰਦੇ ਸੀ ਕਿ ਬੱਚੇ ਦੇ ਲਾਗੇ ਕਿਸੇ ਨੂੰ ਆਉਣ ਨਾ ਦਿਓ, ਕਿਸੇ ਦੇ ਜਰਮਸ ਨਾ ਲੱਗ ਜਾਣ, ਕੋਈ ਬਿਮਾਰੀ ਨਾ ਲੱਗ ਜਾਏ। ਕਈ ਸ਼ਿਲਾ ਵੀ ਕਹਿੰਦੇ ਹੁੰਦੇ ਸੀ। ਜੀ। ਸੋ ਸਾਡੇ ਜਿਹੜੇ ਬਜ਼ੁਰਗਾਂ ਦੀ ਸਿਆਣਪ ਆ ਨਾ, ਇਹ ਤੋਂ ਹੀ ਸਿੱਖ ਕੇ ਫੋਰਨ ਵਾਲਿਆਂ ਨੇ ਆਪਣੀ ਐਲੋਪੈਥੀ ਬਣਾ ਲਈ। ਬਿਲਕੁਲ। ਨਾਲ ਦੇਖੋ, ਉਹ ਕਹਿੰਦੇ ਹੁੰਦੇ ਸੀ ਚੁੱਲ੍ਹੇ ਚੌਂਕੇ ਦੇ ਵਿੱਚ ਜੁੱਤੀ ਲੈ ਕੇ ਨਹੀਂ ਚੜਨਾ ਜੀ, ਠੀਕ ਹੈ ਨਾ, ਸਿਰ ਢੱਕ ਕੇ ਰੱਖਣਾ, ਸਿਰ ਢੱਕ ਕੇ, ਘੁੰਡ ਕੱਢ ਕੇ ਰੱਖਣਾ ਜੀ, ਠੀਕ ਹੈ ਨਾ। ਉਹ ਜਿਹੜੀਆਂ ਗੱਲਾਂ ਸੀਗੀਆਂ, ਹੱਥ ਧੋ ਕੇ ਰੋਟੀ ਖਾਣੀ ਵੀ ਤੇ ਰੋਟੀ ਫੜਾਉਣੀ ਵੀ ਕਿਸੇ ਨੂੰ, ਠੀਕ ਹੈ ਨਾ, ਸਾਫ਼ ਸਫਾਈ ਦਾ ਖਾਸ ਖਿਆਲ ਰੱਖਣਾ, ਨਾਲ ਉਹ ਆਪਣੀ ਬਾਣੀ ਬੋਲਦੀਆਂ ਰਹਿੰਦੀਆਂ, ਹਾਂ, ਮੂੰਹ ਬੰਨ ਕੇ ਰੱਖਣਾ। ਕੋਈ ਘਰ ਦੇ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਬਣਾਉਣੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੂੰਹ ਬੰਨਣਾ, ਫਿਰ ਨਾਲ ਪਾਠ ਕਰਨਾ, ਠੀਕ ਹੈ ਨਾ। ਤੇ ਅੱਜ ਜਿਹੜੀਆਂ ਇਹ ਗਾਈਡਲਾਈਨਸ ਸਰਕਾਰਾਂ ਦੇ ਰਹੀਆਂ ਨੇ, ਇਹ ਤੇ ਸਾਡੇ ਬਜ਼ੁਰਗਾਂ ਨੇ, ਉਹਨਾਂ ਨੇ ਜਿਨ੍ਹਾਂ ਨੇ ਪੜ੍ਹਾਈ ਵੀ ਨਹੀਂ ਸੀ ਕੀਤੀ, ਉਹਨਾਂ ਨੇ ਦਿੱਤੀਆਂ ਨੇ। ਟਰੂ। ਪੰਜਾਬੀ ਰੇਡੀਓ USA ਤੇ ਚੱਲ ਰਿਹਾ ਨਜ਼ਰੀਆ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਗੱਲ ਅਸੀਂ ਕਰ ਰਹੇ ਹਾਂ ਆਪਣੇ ਪੁਰਾਣੇ ਬਜ਼ੁਰਗ ਜਿਨ੍ਹਾਂ ਦੀ ਫਾਰਮਲ ਐਜੂਕੇਸ਼ਨ ਨਿੱਲ ਦੇ ਬਰਾਬਰ ਸੀ, ਪਰ ਸਿਆਣਪ ਬੜੀ ਸੀ, ਕੁਦਰਤ ਦੇ ਜ਼ਿਆਦਾ ਨੇੜੇ ਸੀ, ਦਰਖਤ ਲੱਗਦੇ ਸੀ, ਪਿੰਡਾਂ 'ਚ ਤਰਵੇਣੀਆਂ ਲਾਉਂਦੇ ਸੀ। ਅੱਜ ਕੱਲ ਆਪਾਂ ਨੂੰ ਲੱਗਦਾ ਵੀ ਚੰਡੀਗੜ੍ਹ ਬੜਾ ਸੋਹਣਾ, ਕਿਉਂ ਸੋਹਣਾ ਲੱਗਦਾ? ਪਲੈਨਿੰਗ ਨਾਲ ਬਣਿਆ ਆ, ਦਰਖਤ ਲੱਗੇ ਆ, ਆਪਣੇ MS ਰੰਧਾਵਾ ਹੁੰਦੇ ਸੀ ਮੇਰੇ ਨਾਨਕਿਆਂ ਲਾਗੇ ਦੇ। ਚਲੋ ਉਹ ਪੜ੍ਹੇ ਲਿਖੇ ਸੀ ਬਹੁਤ, ਪਰ ਇੱਕ ਸਲੀਕਾ ਵੀ ਹੁੰਦਾ ਹੈ। ਉਹਨਾਂ ਨੇ ਹਰ ਸੈਕਟਰ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਦਰਖਤ ਲਗਾਏ ਤਾਂ ਕਿ ਹਰ ਮੌਸਮ ਵਿੱਚ ਚੰਡੀਗੜ੍ਹ ਵਿੱਚ ਫੁੱਲ ਜ਼ਰੂਰ ਦਿਸਣ। ਬਿਲਕੁਲ ਜੀ, ਤੁਸੀਂ ਰੰਧਾਵਾ ਸਾਹਿਬ ਦਾ ਨਾਮ ਲਿਆ, ਔਰ ਬਹੁਤ ਵੱਡੇ ਬੁੱਧੀਜੀਵੀ ਸੀਗੇ, ਔਰ ਉਹਨਾਂ ਦੀ ਦੇਣ ਤਾਂ ਅਸੀਂ ਨਹੀਂ ਦੇ ਸਕਦੇ। ਕਾਰਨ ਇਹ ਹੈ ਕਿ ਉਹ ਜਿਹੜੇ ਬਜ਼ੁਰਗ ਸਾਡੇ, ਜਿਹੜੇ ਆਮ ਤੌਰ ਤੇ ਜਿੱਥੇ ਵੀ ਬਹਿੰਦੇ ਸੀ, ਚਾਹੇ ਉਹ ਉਹਨਾਂ ਦਾ ਖੂਹ ਸੀ ਜਾਂ ਖੇਤ ਸੀ, ਕਿਤੇ ਵੀ ਉੱਥੇ ਬੂਟੇ ਜ਼ਰੂਰ ਲਗਾਉਂਦੇ ਹੁੰਦੇ ਸੀ। ਜਿਹੜਾ ਲੱਭ ਗਿਆ, ਟਾਲੀ ਲਾਤੀ, ਡੇਗ ਲਾਤੀ, ਜਾਮਣ ਲਾਤੀ, ਅਮਰੂਦ, ਤੂਤ। ਮੈਂ ਕਿਹਾ ਜੀ, ਉਹਨਾਂ ਦੇ ਖੇਤਾਂ ਦੇ ਆਲੇ ਦੁਆਲੇ ਰੁੱਖ ਹੀ ਰੁੱਖ ਹੁੰਦੇ ਸੀ। ਅੱਜ ਸਾਡੇ ਖੇਤਾਂ ਦੇ ਆਲੇ ਦੁਆਲੇ ਰੁੱਖ ਨਹੀਂ, ਅੱਜ ਬਹੁਤਿਆਂ ਪੜ੍ਹਿਆਂ ਲਿਖਿਆਂ ਨੂੰ ਛੌਰ ਮਾਰਦੀ ਆ, ਠੀਕ ਹੈ ਨਾ। ਬਹੁਤੇ ਪੜ੍ਹਿਆਂ ਲਿਖਿਆਂ ਨੂੰ ਰੁੱਖ ਜਿਹੜੇ ਆ ਲੜਾਈ ਦਾ ਘਰ ਲੱਗਦੇ ਨੇ, ਠੀਕ ਹੈ ਨਾ। ਉਹਨਾਂ ਸਮੇਂ ਦੇ ਵਿੱਚ ਇਹ ਰੁੱਖ ਜਿਹੜੇ ਸੀ ਸੁੱਖ ਦਿੰਦੇ ਸੀ, ਅੱਜ ਦੇ ਜੰਮਿਆਂ ਨੂੰ, ਪੜ੍ਹਿਆਂ ਲਿਖਿਆਂ ਨੂੰ ਰੁੱਖ ਜਿਹੜੇ ਆ ਉਹ ਮਾੜੇ ਲੱਗਦੇ ਆ। ਨਹੀਂ, ਆਉਂਦਾ ਜਾਂਦਾ ਕੋਈ ਬੈਠਦਾ ਸੀ ਛਾਵੇਂ, ਹੈ ਕੋਈ ਖੂਹ ਚੱਲਦਾ ਸੀ, ਗਿੜਦਾ ਸੀ, ਅਗਲਾ ਪਾਣੀ ਪੀ ਕੇ ਜਾਂਦਾ ਸੀ, ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਸੀ। ਦੇਖੋ, ਉਹਨਾਂ ਸਮੇਂ ਦੇ ਵਿੱਚ ਅੱਜ ਦੇ ਲੋਕ ਜਿਹੜੇ ਨਾ ਜ਼ਿਆਦਾ ਪੈਸੇ ਵਾਲੇ ਵਾਟਰ ਕੂਲਰ ਲਗਾਉਂਦੇ ਆ ਰਾਹਾਂ ਦੇ ਵਿੱਚ, ਉਹਨਾਂ ਸਮੇਂ ਦੇ ਵਿੱਚ ਉਹ ਨਲਕੇ ਲਵਾਉਂਦੇ ਹੁੰਦੇ ਸੀ, ਠੀਕ ਹੈ ਨਾ। ਕਹਿਣਾ ਵੀ ਨਲਕਾ ਉੱਥੇ ਲਾਓ ਜਿੱਥੇ ਆਉਂਦਾ ਜਾਂਦਾ ਕੋਈ ਰਾਹਗੀਰ ਪਾਣੀ ਪੀ ਜਾਵੇ, ਠੀਕ ਹੈ ਨਾ। ਇਹ ਜਿਹੜੀਆਂ ਸੇਵਾਵਾਂ ਨੇ, ਇਹ ਉਹਨਾਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਦੇਣਾਂ ਨੇ, ਜਿਨ੍ਹਾਂ ਦੀ ਸੋਚ ਜਿਹੜੀ ਆ, ਚਾਹੇ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਦੀ ਸੋਚ ਕਿਸੇ ਵੱਡੇ ਫਿਲਾਸਫਰ ਦੇ ਨਾਲੋਂ, ਵੱਡੇ ਬੁੱਧੀਜੀਵੀ ਦੇ ਨਾਲੋਂ ਘੱਟ ਨਹੀਂ ਸੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਗੱਲ ਅਸੀਂ ਕਰ ਰਹੇ ਹਾਂ ਆਪਣੇ ਉਹਨਾਂ ਬਜ਼ੁਰਗਾਂ ਦੀ, ਜਿਨ੍ਹਾਂ ਦੀ ਜਿਹੜੀ ਵਿਵਹਾਰਿਕ ਸਾਂਝ ਸੀ ਜੀ, ਉਹਨਾਂ ਦੀ ਜਿਹੜੀ ਸੋਝੀ ਸੀ, ਉਹ ਬੜੀ ਉੱਤਮ ਸੀ ਜੀ। ਜੇ ਉਹਨਾਂ ਨੂੰ ਹੈਲਥ ਦੀ ਕੋਈ ਇਸ਼ੂ ਹੁੰਦਾ ਸੀ, ਸਾਨੂੰ ਕਹਿੰਦੇ ਹੁੰਦੇ ਸੀ ਜੀ ਇਹ ਚੀਜ਼ ਹੋ ਗਈ, ਫਲਾਨੀ ਚੀਜ਼ ਦੇ ਪੱਤੇ ਲਾ ਲਓ, ਇਹ ਕੁਛ ਹੋ ਗਿਆ, ਇਹ ਕਰ ਲਓ। ਮੈਂ ਤੁਹਾਨੂੰ ਦੱਸਾਂ ਸੀ, ਜਿਹੜੇ ਛੋਟੇ ਛੋਟੇ ਹੁੰਦੇ ਸੀ ਨਾ, ਮੇਰੇ ਨਾਨਾ ਜੀ ਨੇ ਗੁੜ ਕੱਢਣਾ ਤੇ ਅਸੀਂ ਉਹਨੂੰ ਕਾਤੇ ਬੈਠ ਕੇ ਕਾਤੇ ਖਾਣਾ, ਪੱਤੇ ਤੇ ਪਾ ਕੇ, ਲਾਗੇ ਲੱਗਿਆ ਹੁੰਦਾ ਸੀਗਾ ਜਾਮਣ ਦਾ ਦਰਖਤ, ਉਹਦੇ ਪੱਤਿਆਂ ਤੇ ਪਾ
ਪਾ ਕੇ ਖਾਣਾ, ਨਾਲ ਜਾਮਣ ਦਾ ਸਵਾਦ ਆਉਣਾ, ਨਾਲ ਗੁੜ ਦਾ ਮਜ਼ਾ ਆਉਣਾ, ਮਤਲਬ ਡਾਈਜੈਸ਼ਨ ਐਨ ਸਹੀ ਰਹਿੰਦੀ ਸੀ। ਉਹਨਾਂ ਨੇ ਪਿੰਗਾ ਪਾ ਦੇਣੀਆਂ, ਖਾਓ ਪੀਓ ਪਿੰਗਾ ਝੂਟੋ ਮਜ਼ੇ ਕਰੋ, ਓਏ ਹੋਏ ਹੋਏ। ਮਤਲਬ ਉਹ ਜ਼ਿੰਦਗੀ ਅਸੀਂ ਆਪਣੇ ਬਜ਼ੁਰਗਾਂ ਕੋਲ, ਆਪਣੇ ਨਾਨਕਿਆਂ ਦਾਦਕਿਆਂ ਚ ਹੀ ਦੇਖੀ ਆ। ਸ਼ਹਿਰ ਜਦੋਂ ਆ ਜਾਂਦੇ ਆ ਉਦੋਂ ਇਹ ਸਭ ਕੁਝ ਰਹਿ ਜਾਂਦਾ। ਬਿਲਕੁਲ ਜੀ, ਅਸੀਂ ਜ਼ਿਆਦਾ ਪੜ੍ਹ ਲਿਖ ਗਏ ਨਾ, ਅਸੀਂ ਹੁਣ ਪੱਥਰਾਂ ਦੇ ਜੰਗਲ ਦੇ ਵਿੱਚ ਉਹ ਜੰਗਲ ਭੁੱਲ ਗਏ ਆ। ਹੁਣ ਅਸੀਂ ਉਹੋ ਜਿਹੀਆਂ ਚੀਜ਼ਾਂ ਮੰਨਣ ਦੇ ਵਾਸਤੇ ਦੂਸਰੇ ਪਾਸੇ ਨੂੰ ਦੌੜਦੇ ਆ। ਅਸੀਂ ਕਦੀ ਪਹਾੜਾਂ ਤੇ ਜਾਂਦੇ ਆ, ਕਦੀ ਅਸੀਂ ਕਿਸੇ ਬੀਚ ਕਿਨਾਰੇ ਜਾਂਦੇ ਆ, ਅਸੀਂ ਕਦੀ ਕਿਤੇ ਜਾਂਦੇ ਪਰ ਸ਼ਾਂਤੀ ਨਹੀਂ ਮਿਲਦੀ। ਕਾਰਨ ਇਹ ਹੈ ਕਿ ਅਸੀਂ ਕੁਦਰਤੀ ਥਾਵਾਂ ਨੂੰ ਛੱਡ ਕੇ ਅਸੀਂ ਆਪਣੇ ਆਪ ਨੂੰ ਕੁਦਰਤ ਨਾਲੋਂ ਵੱਖ ਕਰਕੇ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਨੇ। ਅਸੀਂ ਆਪਣੇ ਘਰਾਂ ਦੇ ਵਿੱਚ ਦੇਖੋ ਸ਼ੀਸ਼ੇ ਲਗਾਤੇ। ਕੋਈ ਕਦੇ ਸੁਣਿਆ ਸੀ ਜਾਂ ਦੇਖਿਆ ਸੀ ਪੁਰਾਣੇ ਘਰਾਂ ਦੇ ਵਿੱਚ ਸ਼ੀਸ਼ਾ? ਮਾੜਾ ਸਮਝਦੇ ਸੀ ਵੀ ਜ਼ਿਆਦਾ ਦੇਰ ਤੁਸੀਂ ਸ਼ੀਸ਼ਾ ਦੇਖੋਗੇ ਬਿਮਾਰ ਹੋ ਜਾਓਗੇ। ਹਾਂ, ਤੇ ਉਹਨਾਂ ਸਮਿਆਂ ਦੇ ਵਿੱਚ ਦੇਖੋ ਜਦੋਂ ਕਿਤੇ ਬਿਜਲੀ ਲਿਸ਼ਕਦੀ ਸੀ ਨਾ ਤੇ ਸ਼ੀਸ਼ੇ ਲਕੋ ਦਿੰਦੇ ਹੁੰਦੇ ਸੀਗੇ, ਕਹੇ ਦੇ ਭਾਂਡੇ ਲਕੋ ਦੇਣੇ, ਠੀਕ ਹੈ ਨਾ। ਤੇ ਉਹਨਾਂ ਸਮਿਆਂ ਦੇ ਵਿੱਚ ਬਿਜਲੀਆਂ ਪੈਂਦੀਆਂ ਵੀ ਨਹੀਂ ਸੀ ਹੁੰਦੀਆਂ। ਅੱਜ ਅਜੋਕੇ ਸਮੇਂ ਦੇ ਵਿੱਚ ਸਾਡੇ ਮਕਾਨਾਂ ਦੇ ਉੱਪਰ ਸ਼ੀਸ਼ਾ ਲੱਗਾ ਆ, ਠੀਕ ਹੈ ਨਾ। ਅੱਜ ਸਾਡੇ ਬਿਜਲੀਆਂ ਵੀ ਜ਼ਿਆਦਾ ਡਿੱਗਦੀਆਂ, ਰੁੱਖ ਵੀ ਅਸੀਂ ਕੱਟ ਦਿੱਤੇ ਆ, ਹੈਲਥ ਵੀ ਜ਼ਿਆਦਾ ਖਰਾਬ ਹੈ। ਕਹਿਣ ਦਾ ਮਤਲਬ ਹੈ ਕਿ ਹਰ ਇੱਕ ਨੁਕਸਾਨ ਅਸੀਂ ਉਠਾ ਰਹੇ ਹਾਂ ਸਿਰਫ ਆਪਣੀ ਜ਼ਿਆਦਾ ਪੜ੍ਹਾਈ ਲਿਖਾਈ ਦੀ ਵਜ੍ਹਾ ਦੇ ਨਾਲ। ਜ਼ਿਆਦਾ ਅਸੀਂ ਸਿਆਣੇ ਹੋ ਗਏ ਹਾਂ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਸ਼ੋਅ ਚੱਲ ਰਿਹਾ ਨਜ਼ਰੀਆ। ਐਂਡ ਦੇਖੋ ਆਪਾਂ ਚਰਨਜੀਤ ਜਿੰਨੀਆਂ ਗੱਲਾਂ ਕੀਤੀਆਂ ਨੇ, ਇਹ ਤੋਂ ਸਾਬਿਤ ਇਹ ਹੁੰਦਾ ਹੈ ਕਿ ਆਪਣੀ ਜਿਹੜੀ ਅੱਜ ਕੱਲ ਦੀ ਪੜ੍ਹੀ ਲਿਖੀ ਪੀੜ੍ਹੀ ਹੈ ਜੀ, ਇਹ ਇੰਨਾ ਨੁਕਸਾਨ ਉਠਾ ਰਹੀ ਆ। ਅਸੀਂ ਉਹੀ ਪੈਸਾ ਆਪਣੇ ਤੇ ਲਾਉਣ ਦੀ ਬਜਾਏ ਡਾਕਟਰਾਂ ਦੇ ਘਰ ਭਰ ਰਹੇ ਹਾਂ ਜੀ। ਬਿਲਕੁਲ, ਅਸੀਂ ਜਿਹੜਾ ਹੈਗਾ ਆਪਣੇ ਘਰਾਂ ਦੇ ਨਕਸ਼ੇ ਬਣਾਉਣ ਦੇ ਲਈ ਕਦੀ ਕਿਸੇ ਨੂੰ ਦਿੰਨੇ ਪੈਸੇ। ਸਾਡੇ ਬਜ਼ੁਰਗਾਂ ਦੇ ਜਿੰਨੇ ਘਰ ਬਣਾਏ ਹੁੰਦੇ ਸੀ ਉਹ ਹਵਾਦਾਰ ਹੁੰਦੇ ਸੀ, ਪਹਿਲੀ ਗੱਲ। ਖੁੱਲੇ ਡੁੱਲੇ। ਦੂਜੀ ਗੱਲ, ਉਹਨਾਂ ਦੇ ਉੱਪਰ ਨੈਚੁਰਲ ਲਾਈਟ ਹਮੇਸ਼ਾ ਆਉਂਦੀ ਸੀ। ਮਤਲਬ ਉਹ ਇੱਕ ਤਰੀਕੇ ਦੇ ਆਰਕੀਟੈਕਟ ਵੀ ਸੀਗੇ, ਉਹ ਸਭ ਕੁਝ ਸੀਗੇ। ਦੇਖੋ ਸਾਡੇ ਬਜ਼ੁਰਗ ਜਿਹੜੇ ਆ ਨਾ, ਉਹ ਧੁੱਪਾਂ ਦੇ ਪਰਛਾਵੇਂ ਦੱਸ ਕੇ ਦੱਸ ਦਿੰਦੇ ਹੁੰਦੇ ਸੀ ਵੀ ਹੁਣ ਇੰਨਾ ਸਮਾਂ ਹੋ ਗਿਆ ਬਾਈ, ਜੀ ਹੁਣ ਰੇਡੀਓ ਤੇ ਆਹ ਪ੍ਰੋਗਰਾਮ ਚੱਲਣ ਵਾਲਾ, ਜਾਂ ਆਪਣੇ ਹਵੇਲੀ ਦਾ ਟਾਈਮ ਹੋ ਗਿਆ, ਖੂਹ ਦਾ ਟਾਈਮ ਹੋ ਗਿਆ, ਚਲੋ ਚੱਲੀਏ। ਉਹਨਾਂ ਦੇ ਬਕਾਇਦਾ ਜੋ ਪਰਛਾਵਿਆਂ ਦੇ ਉੱਪਰ ਟਾਈਮ ਸੀ ਨਾ, ਉਹ ਬਿਲਕੁਲ ਸਹੀ ਸੀਗਾ। ਤੇ ਉਹਦੇ ਪਿੱਛੇ ਰੀਜ਼ਨ ਇਹ ਹੀ ਆ ਕਿ ਉਹਨਾਂ ਨੂੰ ਹਰ ਚੀਜ਼ ਦੇ ਨਾਲ ਜੁੜੇ ਹੋਏ ਸੀ। ਜਦ ਤੱਕ ਤੁਸੀਂ ਕੁਦਰਤ ਨਾਲ ਜੁੜਦੇ ਨਹੀਂ ਹੈ ਤਦ ਤੱਕ ਤੁਸੀਂ ਕੁਦਰਤ ਨੂੰ ਨਾ ਮਾਣ ਸਕਦੇ ਹੋ ਨਾ ਜਾਣ ਸਕਦੇ ਹੋ। ਬਿਲਕੁਲ, ਉਹ ਮਾਣਦੇ ਵੀ ਸੀ, ਜਾਣਦੇ ਵੀ ਸੀ। ਇਸ ਕਰਕੇ ਉਸ ਟਾਈਮ ਡਾਕਟਰ ਵੀ ਨਹੀਂ ਸੀ ਹੁੰਦੇ ਜ਼ਿਆਦਾ, ਉਹ ਜ਼ਿਆਦਾ ਨਾ ਬਿਮਾਰ ਹੁੰਦੇ ਸੀ। ਜੇ ਮਾੜਾ ਮੋਟੇ ਹੁੰਦੇ ਵੀ ਸੀ ਤੇ ਘਰ ਦੀਆਂ ਲੇਡੀਜ਼ ਜਿਹੜੀ ਛੋਟੇ ਮੋਟੇ ਓੜ-ਪੋੜ ਕਰਕੇ ਉਹਨਾਂ ਨੂੰ ਠੀਕ ਵੀ ਕਰ ਲੈਂਦੀਆਂ ਸੀ। ਬਿਲਕੁਲ ਜੀ, ਬਹੁਤ ਵੱਡੀਆਂ ਬਿਮਾਰੀਆਂ ਨਹੀਂ ਸੀ, ਬਹੁਤ ਵੱਡੀਆਂ ਬਿਮਾਰੀਆਂ ਨਹੀਂ ਸੀ। ਹਾਂ, ਸਭ ਕੁਝ ਚੰਗਾ ਸੀ। ਔਰ ਸਭ ਤੋਂ ਵੱਡੀ ਗੱਲ, ਸਕੂਲ ਬਹੁਤੇ ਨਹੀਂ ਸੀ, ਸਕੂਲ ਇੱਕੋ ਹੀ ਹੁੰਦਾ ਸੀਗਾ ਆਸ-ਪਾਸ ਦੇ 7-8 ਪਿੰਡਾਂ ਲਈ। ਹਾਂ, ਤੇ ਉਸ ਸਕੂਲ ਦੇ ਵਿੱਚ ਪੜ੍ਹਾਈ ਚੰਗੀ ਹੁੰਦੀ ਸੀ। ਅੱਜ ਕੱਲ ਇੱਕੋ ਪਿੰਡ ਦੇ ਵਿੱਚ 7-7 ਸਕੂਲ ਹੈ ਤੇ ਪੜ੍ਹਾਈ ਦਾ ਪੱਠਾ ਬਹਿ ਗਿਆ। ਸੋ ਬਹੁਤੇ ਪੜ੍ਹਾਕੂ ਪਾਪਾ ਜੀ ਤੇ ਕਾਕਾ ਜੀ, ਥੋੜਾ ਜਿਹਾ ਵਿਚਾਰ ਦੜਾਇਓ, ਦਿਮਾਗ ਦੜਾਇਓ, ਆਜੋ ਆਪਾਂ ਵਾਪਸ ਆਪਣੀ ਜੜ੍ਹਾਂ ਦੇ ਨਾਲ ਜੁੜ ਜਾਈਏ। ਕਿਉਂਕਿ ਜੜ ਤੋਂ ਟੁੱਟਾ ਰੁੱਖ ਤੇ ਮਨੁੱਖ ਬਹੁਤੀ ਦੇਰ ਹਰੇ ਨਹੀਂ ਰਹਿ ਸਕਦੇ। ਤੇ ਖੈਰ, ਆਪਾਂ ਤਾਂ ਹੁਣ ਆਪਣੇ ਨੋਟ ਹਰੇ ਕਰ ਲਏ ਆ, ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਆ। ਕਹੋ ਜੀ। ਦੇਖੋ ਜੀ, ਟਾਈਮ ਕੱਢ ਕੇ ਤੁਹਾਡੀਆਂ ਦਾਦੀਆਂ ਨਾਨੀਆਂ ਹੈ ਜੇ, ਤੁਸੀਂ ਬੜੇ ਲੱਕੀ ਹੋ, ਉਹਨਾਂ ਨਾਲ ਗੱਲ ਕਰਿਆ ਕਰੋ। ਅਗਲੇ ਨਾਲ ਗੱਲ ਕਰੋਗੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ, ਤੇ ਜੋ ਸਿੱਖੋਗੇ ਉਹਨੂੰ ਆਪਣੀ ਜ਼ਿੰਦਗੀ 'ਚ ਅਮਲ 'ਚ ਲੈ ਕੇ ਆਓ। ਬਿਲਕੁਲ ਜੀ। ਤੇ ਫਿਲਹਾਲ ਇਸੇ ਗੱਲ ਦੇ ਨਾਲ ਲੈਣੇ ਆ ਇਜਾਜ਼ਤ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਮੈਨੂੰ ਇਕਵਿੰਦਰ ਨੂੰ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।